ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलामु अलैकुम। 2 ਮਈ ਪਾਕਿਸਤਾਨ ਦੇ ਵਿੱਚ ਹਫਤੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 154। ਹੁਣ ਚੱਲਨੇ ਅੱਜ ਦੀਆਂ ਗੂੜੀਆਂ ਨਿੱਘੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਜਿਹੜੀ ਪਹਿਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਇੱਕ ਮੁਹਾਵਰਾ ਹੈ ਪੰਜਾਬੀ ਦਾ ਕਿ ਸੱਪ ਨੂੰ ਸੱਪ ਲੜੇ ਤੇ ਵਿਸ ਕਿਹਨੂੰ ਚੜੇ। ਕਿ ਵਿਸ ਹੁੰਦੀ ਹੈ ਜ਼ਹਿਰ, ਕਿ ਜ਼ਹਿਰ ਕਿਹਨੂੰ ਚੜੇ। ਅਗਰ ਸੱਪ ਨੂੰ ਸੱਪ ਲੜੇ ਤੇ ਫਿਰ ਜ਼ਹਿਰ ਕਿਹਨੂੰ ਚੜੇ, ਕਿਉਂਕਿ ਦੋਵੇਂ ਜ਼ਹਿਰੀਲੇ ਨੇ। ਇਸ ਤਰ੍ਹਾਂ ਹੀ ਟਾਊਟ ਨਾਲ ਟਾਊਟ ਵੱਜਿਆ। ਹੁਣ ਕੋਈ ਸਮਝ ਨਹੀਂ ਆ ਰਹੀ ਵੀ ਇੱਕ ਟਾਊਟ ਨੂੰ ਦੂਸਰਾ ਟਾਊਟ ਜੁੜ ਗਿਆ ਤੇ ਇਹਦਾ ਨਤੀਜਾ ਕੀ ਹੋਏਗਾ। ਅਜ਼ਹਰ ਜਾਵੇਦ ਸਾਹਿਬ ਨੇ, ਜਿਨ੍ਹਾਂ ਦੇ ਬਾਰੇ ਤਾਸੁਰ ਇਹ ਹੈ ਕਿ ਬੜੇ ਹੀ ਖਤਰਨਾਕ ਕਿਸਮ ਦੇ ਉਹ ਟਾਊਟ ਨੇ ਸ਼ਰੀਫ ਖਾਨਦਾਨ ਦੇ। ਦੂਸਰੇ ਪਾਸੇ ਜਵਾਦ ਅਹਿਮਦ ਸਾਹਿਬ ਨੇ, ਤੁਹਾਨੂੰ ਯਾਦ ਹੈ ਮੀਟਰ ਚੋਰੀ ਤੋਂ, ਆਪਣਾ ਬਿਜਲੀ ਚੋਰੀ ਤੋਂ ਉਹਨਾਂ ਨੂੰ ਬੜੀ ਸ਼ੋਹਰਤ ਮਿਲੀ ਸੀ, ਗਾਣੇ ਸ਼ਾਣੇ ਵੀ ਗਾਉਂਦੇ ਨੇ। ਉਹ ਵੀ ਤੁਹਾਨੂੰ ਪਤਾ ਕਿ ਬੜੇ ਆਲਾ ਪਾਏ ਦੇ ਟਾਊਟ ਨੇ। ਉਹਨਾਂ ਦੇ ਬਾਰੇ ਸੋਚਿਆ ਜਾਂਦਾ ਕਿ ਉਹ ਅੱਜ ਕੱਲ੍ਹ, ਕਿਉਂਕਿ ਇਮਰਾਨ ਖਾਨ ਸਾਹਿਬ ਦੇ ਖਿਲਾਫ ਉਹ ਬੜਾ ਊਲ ਫੂਲ ਬੋਲਦੇ ਨੇ ਤੇ ਉਸ ਵਜ੍ਹਾ ਤੋਂ ਉਹਨਾਂ ਨੂੰ ਜਨਰਲ ਸਾਹਿਬਾਨ ਦੀ ਟੌਟੀ ਜਿਹੜੀ ਹੈ ਉਹ ਮੁਯੱਸਰ ਹੈ। ਉਹ ਦੋਵੇਂ ਇੱਕ ਦੂਜੇ ਨਾਲ ਫਸ ਪਏ। ਇੱਕ ਟੀਵੀ ਪ੍ਰੋਗਰਾਮ ਦੇ ਉੱਤੇ ਬੈਠੇ ਸਨ। ਉੱਥੇ ਜਿਹੜੇ ਅਜ਼ਹਰ ਜਾਵੇਦ ਸਾਹਿਬ ਨੇ, ਉਹਨਾਂ ਨੇ ਕਿਹਾ ਵੀ ਤੁਸੀਂ ਇਹ ਕਿਹਾ ਵੀ ਫਲਾਣੇ ਨੂੰ ਮੈਂ ਲੰਮਿਆਂ ਪਾ ਕੇ ਮਾਰਨਾ ਹੈ, ਤੇ ਇਹ ਜਿਹੜਾ ਕੋਈ ਲੀਡਰ ਹੁੰਦਾ ਪੋਲੀਟੀਕਲ, ਉਹ ਇਹ ਕੰਮ ਤਾਂ ਨਹੀਂ ਕਰਦਾ। ਉਹ ਉਹਨਾਂ ਨੂੰ ਜੁੜ ਗਏ। ਜਿਸ ਵੇਲੇ ਉਹਨਾਂ ਨੂੰ ਜੁੜ ਗਏ ਤੇ ਉਹ ਅੱਗੋਂ ਵਾਪਸ ਉਹਨਾਂ ਨੂੰ ਜੁੜ ਗਏ। ਮਤਲਬ ਤੁਸੀਂ ਇਹ ਕਹਿ ਲਓ ਕਿ ਇਸ ਤਰ੍ਹਾਂ ਉਹਨਾਂ ਨੇ ਇੱਕ ਦੂਜੇ ਦੇ ਮਤਲਬ ਦੰਦ ਗੱਡੇ ਇੱਕ ਦੂਸਰੇ ਦੇ ਉੱਤੇ ਕਿ ਕਿਸੇ ਨੂੰ ਸਮਝ ਨਹੀਂ ਸੀ ਆਉਣ ਡਈ ਵੀ ਇਹਨਾਂ 'ਚੋਂ ਹੁਣ ਜਿੱਤੇਗਾ ਕਿਹੜਾ। ਇਹ ਜ਼ਰਾ ਛੋਟਾ ਜਿਹਾ ਤੁਸੀਂ ਕਲਿੱਪ ਵੇਖ ਲੈਣਾ, ਕਿਉਂਕਿ ਇਹਨੂੰ ਮੈਂ ਖੁਦ ਜਿੰਨਾ ਵੀ ਐਕਸਪਲੇਨ ਕਰਦਾ ਰਹਾਂਗਾ ਉਹ ਸ਼ਾਇਦ ਓਨਾ ਐਕਸਪਲੇਨ ਨਾ ਕਰ ਸਕਾਂ। ਇਹ ਜ਼ਰਾ ਇੱਕ ਨਿੱਕਾ ਜਿਹਾ ਕਲਿੱਪ ਵਿਖਾਵਾਂਗੇ। ਜਿਹੜੇ ਇਲਜ਼ਾਮਾਤ ਦੋਵੇਂ ਪਾਸੋਂ ਲੱਗ ਰਹੇ ਨੇ, ਉਹ ਕਹਿੰਦੇ ਨੇ ਤੁਸੀਂ ਟਾਊਟ ਹੋ, ਤੇ ਉਹ ਕਹਿੰਦੇ ਨੇ ਵੀ ਤੁਸੀਂ ਜਿਹੜੀਆਂ ਗੱਲਾਂ ਕਰ ਰਹੇ ਹੋ ਵੀ ਬੰਦਿਆਂ ਨੂੰ ਮੈਂ ਚਪੇੜਾਂ ਮਾਰਨੀਆਂ, ਕੋਈ ਬੰਦੇ ਦੇ ਪੁੱਤਰਾਂ ਵਾਲੀਆਂ ਗੱਲਾਂ ਨੇ। ਇਹ ਜ਼ਰਾ ਸੁਣੋ। आपने जो अल्फाज यूज किए कि अगर मैं पहले थप्पड़ मारूंगा फिर मैं उसको नीचे लिटा के मारूंगा, ये कौन सा लीडर है डेमोक्रेसी में? आपने अभी जो ये अल्फाज यूज किए इस पर आपके खिलाफ मुकदमा होना चाहिए। प्रमोट कर रहे हैं शरीफ खानदान के टाउट ਸੁਣ ਲਿਆ ਜੇ। ਇਹ ਹੁਣ ਟਾਊਟ ਨੂੰ ਟਾਊਟ ਵੱਜੇ ਨੇ। ਇਹ ਮੇਰੀ ਸਮਝ ਤੋਂ ਬਾਹਰ ਹੈ ਵੀ ਇਹ ਕਿਵੇਂ ਲੜ ਪਏ ਨੇ, ਕਿਉਂਕਿ ਇਹ ਤਾਂ ਇੱਕੋ ਪਾਸੇ ਸਨ। ਇਹਨਾਂ ਸਾਰਿਆਂ ਨੇ ਤੇ ਇਸ ਵੇਲੇ ਜੀ ਹਜ਼ੂਰੀ ਕਰਨੀ ਹੈ ਜਰਨੈਲਾਂ ਦੀ, ਤੇ ਜੋ ਉਹਨਾਂ ਨੇ ਇਹਨਾਂ ਨੂੰ ਅਸਾਈਨਮੈਂਟਾਂ ਦਿੱਤੀਆਂ ਨੇ ਉਹ ਪੂਰੀਆਂ ਕਰਨੀਆਂ ਨੇ। ਮੈਂ ਸਮਝ ਤੋਂ ਕਾਸਰ ਹੈ ਵੀ ਆਪੋ 'ਚ ਕਿਉਂ ਲੜ ਪਏ ਨੇ। ਮੈਨੂੰ ਲੱਗਦਾ ਜਾਂ ਤਾਂ ਇਹਨਾਂ ਦਾ ਸੌਫਟਵੇਅਰ ਥੋੜ੍ਹਾ ਜਿਹਾ ਖਰਾਬ ਹੋ ਗਿਆ ਦੋਵਾਂ ਦਾ, ਜਾਂ ਤਾਰਾਂ ਸ਼ਾਰਾਂ ਜੁੜ ਗਈਆਂ, ਜਾਂ ਇਹਨਾਂ ਦੀ ਬੈਟਰੀ ਘੱਟ ਸੀ, ਜਾਂ ਪਿੱਛੋਂ ਕਮਕ ਪੂਰੀ ਨਹੀਂ ਮਿਲੀ। ਬਹਰਹਾਲ ਦੋਵੇਂ ਟਾਊਟ ਇੱਕ ਦੂਜੇ ਨਾਲ ਜੁੜੇ ਨੇ। ਆਉਣ ਵਾਲੇ ਦਿਨਾਂ 'ਚ ਵੇਖਾਂਗੇ ਵੀ ਇਹ ਕੀ ਹੁੰਦਾ। ਅੱਛਾ ਜੀ, ਸਾਇਰਾ ਬਾਨੋ ਸਾਹਿਬਾ, ਇਹ ਤੁਹਾਨੂੰ ਪਤਾ ਹੈ ਕਿ ਸਿੰਧ ਤੋਂ ਬਿਲੋਂਗ ਕਰਦੀਆਂ ਨੇ, ਪਗਾੜਾ ਸਾਹਿਬ, ਪੀਰ ਪਗਾੜਾ ਸਾਹਿਬ ਦੀ ਪਾਰਟੀ ਤੋਂ ਨੇ। ਲੇਕਿਨ ਇਸ ਵੇਲੇ ਬੜੀ ਜਾਂਫਸ਼ਾਨੀ ਦੇ ਨਾਲ ਇਹ ਵੀ ਸੱਚ ਦਾ ਝੰਡਾ ਚੁੱਕੀ ਇਸ ਵੇਲੇ ਪਾਕਿਸਤਾਨ ਦੇ ਵਿੱਚ ਮੁਹਤਰਮਾ ਜਿਹੜੀਆਂ ਨੇ ਉਹ ਖਲੋਤੀਆਂ ਨੇ। ਟੀਵੀ ਪ੍ਰੋਗਰਾਮਾਂ ਦੇ ਉੱਤੇ ਬੜੀ ਤਗੜੀ ਗੱਲਬਾਤ ਕਰਦੇ ਨੇ ਔਰ ਬੜੇ ਸਾਰੇ ਲੋਕਾਂ ਨੂੰ ਐਕਸਪੋਜ਼ ਕਰਦੇ ਨੇ। ਤੁਹਾਨੂੰ ਪਤਾ ਹੈ ਕਿ ਮਰੀਮ ਨਵਾਜ਼ ਸਾਹਿਬਾ ਨੇ ਹੁਣੇ ਹੀ 50 ਏਕੜ ਦੇ ਉੱਤੇ ਫਿਲਮ ਜਿਹੜਾ ਸਿਟੀ ਬਣਾਉਣ ਦਾ ਫੈਸਲਾ ਕੀਤਾ ਸੀ। ਸਾਇਰਾ ਬਾਨੋ ਸਾਹਿਬਾ ਨੇ ਉਹਦੇ ਉੱਤੇ ਤਜਜ਼ੀਆ ਕੀਤਾ ਹੈ ਕਿ ਜਿਨ੍ਹਾਂ ਵੀਡੀਓਜ਼ ਦਾ ਜ਼ਿਕਰ ਮਰੀਮ ਨਵਾਜ਼ ਸਾਹਿਬਾ ਕਰਦੀਆਂ ਸਨ, ਯਾਦ ਕਰੋ ਜਿਹੜੀਆਂ ਗੰਦੀਆਂ ਵੀਡੀਓਜ਼ ਉਹਨਾਂ ਦੇ ਕੋਲ ਸਨ ਲੋਕਾਂ ਦੀਆਂ, ਬੜੀਆਂ ਸੈਂਸਿਟਿਵ, ਉਹਨਾਂ ਨੂੰ ਉਹ ਕਹਿੰਦੀਆਂ ਸਨ ਕਾਬਰੇ ਇਤਰਾਜ਼ ਸੈਂਸਿਟਿਵ ਵੀਡੀਓਜ਼। ਉਹ ਕਹਿੰਦੀਆਂ ਨੇ ਕਿ ਫਿਲਮ ਸਿਟੀ ਦੇ ਵਿੱਚ ਪਹਿਲਾ ਪ੍ਰੀਮੀਅਰ ਕਿਹਦਾ ਹੋਏਗਾ? ਉਹ ਕੀ ਉਹਨਾਂ ਫਿਲਮਾਂ ਦਾ ਹੀ ਤਾਂ ਨਹੀਂ ਕਿਤੇ ਹੋਏਗਾ ਜਿਹੜੀਆਂ ਗੰਦੀਆਂ ਫਿਲਮਾਂ ਸਨ। ਸਾਇਰਾ ਬਾਨੋ ਸਾਹਿਬਾ, ਖੁਦਾ ਦਾ ਨਾਂ ਲਵੋ, ਕਿਹੜੇ ਕੰਮ ਚਲਾਤਾ ਜੇ। ਕਿਤੇ ਬਾਜੀ ਕਈ ਵਾਰੀ ਸੀਰੀਅਸ ਵੀ ਲੈ ਜਾਂਦੀ ਹੈ ਗੱਲਾਂ ਨੂੰ, ਕਿਤੇ ਵਾਕਈ ਬਾਜੀ ਚਲਵਾ ਹੀ ਨਾ ਦੇਵੇ ਉਹ ਫਿਲਮਾਂ ਉੱਥੇ। ਅਗਰ ਫਿਲਮ ਸਿਟੀ ਬਣੀ ਤੇ ਸਾਇਰਾ ਬਾਨੋ ਸਾਹਿਬਾ ਨੇ ਪੁੱਛਿਆ ਵੀ ਉੱਥੇ ਜਿਹੜਾ ਪਹਿਲਾ ਪ੍ਰੀਮੀਅਰ ਹੋਣਾ ਹੈ ਫਿਲਮਾਂ ਦਾ, ਉਹ ਬਾਜੀ ਕੋਲ ਤੇ ਉਹੀ ਫਿਲਮਾਂ ਨੇ। ਹੁਣ ਅਗਰ ਤੇ ਨਵੀਆਂ ਫਿਲਮਾਂ ਬਣ ਗਈਆਂ, ਕੋਈ ਜਿਹੜੇ ਹਦਾਇਤਕਾਰ ਫਿਲਮਕਾਰ ਪਾਕਿਸਤਾਨ 'ਚ ਨੇ, ਫਿਰ ਤਾਂ ਠੀਕ ਹੈ। ਤੇ ਜੇ ਨਵੀਆਂ ਫਿਲਮਾਂ ਤਿਆਰ ਨਾ ਹੋਈਆਂ ਤੇ ਬਾਜੀ ਨੇ ਤਾਂ ਜ਼ਾਹਿਰ ਹੈ ਟਿਕਟੌਕ ਬਣਾਉਣੀ ਹੈ, ਕੋਈ ਨਾ ਕੋਈ ਉੱਥੇ ਫੀਤਾ ਕੱਟਣਾ ਹੈ, ਤੇ ਉਹ ਕਿਤੇ ਉਹੀ ਫਿਲਮਾਂ ਨਾਲ ਚਲਾ ਦੇਣ ਜਿਹੜੀਆਂ ਉਹਨਾਂ ਨੇ ਲੋਕਾਂ ਦੀਆਂ ਰੱਖੀਆਂ ਨੇ। ਇਹ ਬਹਰਹਾਲ ਕਾਫੀ, ਮੈਂ ਇਹ ਕਹਾਂਗਾ ਕਿ ਕਾਫੀ ਖਤਰਨਾਕ ਗੱਲ ਹੈ। ਇਹ ਡਿਵੈਲਪਮੈਂਟ ਵਾਕਈ ਹੋ ਵੀ ਸਕਦੀ ਹੈ। ਅੱਛਾ ਜੀ, ਰਾਵਲਪਿੰਡੀ ਦੇ ਵਿੱਚ ਦੁੱਧ ਦੀ ਕੀਮਤ ਦੇ ਵਿੱਚ 30 ਰੁਪਏ ਫੀ ਲੀਟਰ ਤੇ ਦਹੀਂ ਦੀ ਕੀਮਤ ਦੇ ਵਿੱਚ 40 ਰੁਪਏ ਫੀ ਲੀਟਰ ਇਜ਼ਾਫਾ ਹੋ ਗਿਆ। ਦੁੱਧ ਦੀ ਕੀਮਤ ਜਿਹੜੀ ਹੈ ਉਹ ਤਕਰੀਬਨ ਹੁਣ ਲੋਕੀ ਕਹਿੰਦੇ ਨੇ 250 ਰੁਪਏ ਕਿਲੋ ਹੈ, ਤੇ ਦਹੀਂ ਦੀ ਕੀਮਤ ਜਿਹੜੀ ਹੈ ਉਹ ਤਕਰੀਬਨ 280 ਤੋਂ 300 ਰੁਪਏ ਕਿਲੋ ਜਿਹੜੀ ਹੈ ਉਹ ਵਿਕ ਰਹੀ ਹੈ।
ਇਮਰਾਨ ਖਾਨ ਸਾਹਿਬ ਦੇ ਜ਼ਮਾਨੇ 'ਚ ਅਗਰ ਦੁੱਧ 2 4 5 ਰੁਪਈਏ ਵੀ ਮਹਿੰਗਾ ਹੁੰਦਾ ਸੀ ਤੇ ਅਨਸਾਰ ਅਬਾਸੀ ਸਾਹਿਬ ਖੁਸੂਸੀ ਤੌਰ ਤੇ ਵੀਲੌਗ ਬਣਾ ਕੇ ਛੱਡਦੇ ਸਨ ਵੀ ਉਹ ਹੋ ਦੁੱਧ ਮਹਿੰਗਾ ਹੋ ਗਿਆ, ਮਹਿੰਗਾਈ ਹੋ ਗਈ ਹੈ, ਮਾਰੇ ਗਏ। ਆਸਮਾ ਸ਼ਰਾਜ਼ੀ ਸਾਹਿਬਾ ਤੇ ਇਤਵਾਰ ਬਾਜ਼ਾਰ ਪਹੁੰਚ ਜਾਂਦੇ ਸਨ। ਆਪਣੇ ਲੌਂਡਾ ਲਪਾੜਾ ਜੀ ਜਿਹੜੇ ਨੇ ਉਹ ਮਹਿੰਗਾਈ ਦੇ ਉੱਤੇ ਬਿਲਕੁਲ ਟਵਿੱਟਰ ਦੇ ਉੱਤੇ ਬਸ ਤੁਸੀਂ ਕਹੋ ਕਿ ਵਿਚਾਰੇ ਜਿਹੜੇ ਨਾ ਪਰੇਸ਼ਾਨ ਹੀ ਹੋ ਜਾਂਦੇ ਸਨ। ਅੱਜ ਕੱਲ੍ਹ ਆਸਮਾ ਸ਼ਰਾਜ਼ੀ ਸਾਹਿਬਾ ਕਿਸੇ ਇਤਵਾਰ ਬਾਜ਼ਾਰ 'ਚ ਨਜ਼ਰ ਨਹੀਂ ਆਉਂਦੇ। ਉਦੋਂ ਜਾ ਕੇ ਕਹਿੰਦੇ ਸਨ ਵੀ ਇਤਵਾਰ ਬਾਜ਼ਾਰ ਗਈ ਸਾਂ ਤੇ ਜੋ ਮੁਗਲਜ਼ਾਤ ਹਕੂਮਤ ਬਾਰੇ ਆਵਾਮ ਬੋਲ ਰਹੀ ਸੀ ਉਹ ਮੈਂ ਸ਼ੇਅਰ ਨਹੀਂ ਕਰ ਸਕਦੀ। ਹੁਣ ਨਾ ਉਹ ਮੁਗਲਜ਼ਾਤ ਖੁਦ ਬੋਲਦੇ ਨੇ ਤੇ ਨਾ ਆਵਾਮ ਦੇ ਮੁਗਲਜ਼ਾਤ ਸਾਹਮਣੇ ਰੱਖਦੇ ਨੇ। ਅੱਜ ਕੱਲ੍ਹ ਪਤਾ ਨਹੀਂ ਕੀ ਕਰ ਰਹੇ ਨੇ, ਪਤਾ ਨਹੀਂ ਚੁੱਪ ਦਾ ਰੋਜ਼ਾ ਰੱਖਿਆ ਹੈ, ਪਤਾ ਨਹੀਂ ਹੋ ਸਕਦਾ ਕੋਈ ਦੰਦ-ਸ਼ਾਨ 'ਚ ਦਰਦ ਹੋਵੇ ਆਸਮਾ ਸ਼ਰਾਜ਼ੀ ਸਾਹਿਬਾ ਦੇ। ਕੋਈ ਮੇਰੀ ਇਹ ਨਹੀਂ ਇਲਮ ਦੇ ਵਿੱਚ ਕਿ ਉਹਨਾਂ ਨੂੰ ਮੈਂ ਤੇ ਉਹਨਾਂ ਦਾ ਇਹਤਰਾਮ ਕਰਦਾ ਕਿਉਂਕਿ ਉਹ ਔਰਤ ਕਾਰਡ ਬੜੀ ਜਲਦੀ ਕੱਢਦੇ ਨੇ। ਉਹਨਾਂ ਦੇ ਪ੍ਰੋਫੈਸ਼ਨਲ ਕੰਡਕਟ ਦੇ ਉੱਤੇ ਕੋਈ ਗੱਲ ਕਰੋ, ਪੂਰੀ ਦੁਨੀਆ ਦੇ ਵਿੱਚ ਇੰਜ ਔਰਤ ਕਾਰਡ ਨਹੀਂ ਨਿਕਲਦਾ ਜਿਵੇਂ ਆਸਮਾ ਸ਼ਰਾਜ਼ੀ ਸਾਹਿਬਾ ਕੱਢਦੇ ਨੇ। ਉਹ ਕੋਈ ਪੁੱਠੇ ਤੋਂ ਪੁੱਠਾ ਕੰਮ ਵੀ ਕਰਨ, ਸ਼ੈਤਾਨ ਦੀ ਫੁੱਫੀ ਵੀ ਬਣ ਜਾਣ ਭਾਵੇਂ, ਜਿਵੇਂ ਇਬਲੀਸ ਹੈ, ਸ਼ੈਤਾਨ ਹੈ। ਮੈਂ ਕੋਈ ਹੋਰ ਤਰੀਕੇ ਨਾਲ ਨਹੀਂ ਕਹਿ ਰਿਹਾ, ਮੈਂ ਸਾਫ਼ਤੀ ਤਰੀਕੇ ਨਾਲ ਕਹਿ ਰਿਹਾ। ਉਹ ਸਹਾਫਤ ਦੇ ਵਿੱਚ ਸ਼ੈਤਾਨ ਦੀ ਭੂਆ ਮਤਲਬ ਕਿ ਫੁੱਫੀ ਦਾ ਕਿਰਦਾਰ ਵੀ ਅਦਾ ਕਰ ਦੇਣ ਤੇ ਤੁਸੀਂ ਸਿਰਫ ਤਨਕੀਦ ਕਰ ਦਿਓ ਤੇ ਫੌਰਨ ਔਰਤ ਦੀ ਹੁਰਮਤ ਦੇ ਉੱਤੇ ਹਮਲਾ ਕਰ ਦਿੱਤਾ। ਤੁਸੀਂ ਔਰਤ ਨੂੰ ਤੁਸੀਂ ਜਿਹੜਾ ਜੀ ਔਰਤਾਂ ਨੂੰ ਤੁਸੀਂ ਜਿਹੜਾ ਅਟੈਕ ਕਰਦੇ ਹੋ, ਤੁਸੀਂ ਜਿਹੜਾ ਉਹ ਤੁਸੀਂ ਇਹ ਕਹੋ ਕਿ ਖਵਾਤੀਨ ਦਾ ਇਹਤਰਾਮ ਨਹੀਂ ਕਰਦੇ, ਫੌਰੀ ਤੌਰ 'ਤੇ ਉਹਨਾਂ ਨੇ ਉਹ ਔਰਤ ਕਾਰਡ ਕੱਢ ਲੈਣਾ ਤਾਂ ਕਿ ਉਹਨਾਂ ਨੂੰ ਆਪਣੇ ਕੀਤੇ ਹੋਏ ਕੰਮਾਂ ਦਾ ਜਵਾਬ ਨਾ ਦੇਣਾ ਪਵੇ। ਜਿਵੇਂ ਬੁਸ਼ਰਾ ਬੀਬੀ ਦੇ ਖਿਲਾਫ ਬੜਾ ਘਟੀਆ ਕਿਸਮ ਦਾ ਆਰਟੀਕਲ ਲਿਖਿਆ ਉਸ ਵੇਲੇ ਕਿ ਸੂਈਆਂ, ਪੁਤਲੇ ਤੇ ਸਰੇਦਾਰ ਬੱਕਰਿਆਂ ਦੇ ਸਿਰ ਚੜ੍ਹਨਗੇ ਤੇ ਇਹ ਹੋਏਗਾ ਤੇ ਇਕਨੋਮੀ ਬਿਹਤਰ ਨਹੀਂ ਹੋਏਗੀ, ਤੇ ਜਿਸ ਵੇਲੇ ਤਨਕੀਦ ਆਈ ਤੇ ਮੁੱਕਰ ਗਏ। ਮਤਲਬ ਬਾਜੀ ਨੇ ਹਾਲਾਂਕਿ ਸਰਕਾਰੀ ਹਾਜਨ ਸਾਹਿਬਾ ਨੇ ਉਹਨਾਂ ਨੇ ਹਜ ਕੀਤਾ ਹੈ ਸਰਕਾਰੀ ਤੌਰ 'ਤੇ, ਉਹ ਮੁੱਕਰ ਗਏ ਟੈਲੀਵਿਜ਼ਨ 'ਤੇ ਕਿ ਮੈਂ ਤੇ ਬੁਸ਼ਰਾ ਬੀਬੀ ਦਾ ਨਾਂ ਹੀ ਨਹੀਂ ਲਿਆ ਇਹਦੇ ਵਿੱਚ। ਅੱਛਾ, ਉਹਨਾਂ ਨੇ ਸਾਰਾ ਟਾਈਮ ਆਪਣਾ ਦਿਫਾ ਇਹ ਕੀਤਾ ਕਿ ਮੈਂ ਬੁਸ਼ਰਾ ਬੀਬੀ 'ਤੇ ਆਰਟੀਕਲ ਨਹੀਂ ਲਿਖਿਆ। ਮੈਂ ਕਿੱਥੇ ਨਾਂ ਲਿਆ ਬੁਸ਼ਰਾ ਬੀਬੀ ਦਾ ਜਿਹੜਾ ਤੁਸੀਂ ਮੇਰੇ ਨਾਲ ਇਸ ਤਰ੍ਹਾਂ ਸਿੱਧੇ ਹੁੰਦੇ ਹੋ? ਮੈਂ ਨਹੀਂ ਨਾਂ ਲਿਆ ਕਿਤੇ ਵੀ। ਅੱਛਾ, ਅੱਗੇ ਚੱਲਦੇ ਹਾਂ। ਉਸ ਤੋਂ ਬਾਅਦ ਮਰੀਮ ਨਵਾਜ਼ ਸਾਹਿਬਾ ਨੇ ਥੋੜ੍ਹੀ ਦੇਰ ਤੋਂ ਬਾਅਦ ਉਹਨਾਂ ਨੂੰ ਸਾਹਮਣੇ ਬਹਾ ਕੇ ਕ੍ਰੈਡਿਟ ਦਿੱਤਾ ਕਿ ਤੁਸੀਂ ਬੁਸ਼ਰਾ ਬੀਬੀ ਦੀ ਜਿਹੜੀ ਜਾਦੂਗਰਨੀ ਉਹਨਾਂ ਦੇ ਉੱਤੇ ਇਲਜ਼ਾਮ ਲਾਇਆ ਸੀ ਉਹ ਤੁਸੀਂ ਠੀਕ ਕੀਤਾ ਸੀ। ਉੱਥੇ ਚੁੱਪ ਕਰਕੇ ਉੱਥੇ ਵੀ ਨਹੀਂ ਖੜੇ ਹੋ ਕੇ ਕਿਹਾ ਕਿ ਮਰੀਮ ਸਾਹਿਬਾ ਨਹੀਂ, ਮੈਂ ਬੁਸ਼ਰਾ ਬੀਬੀ 'ਤੇ ਗੱਲ ਨਹੀਂ ਸੀ ਕੀਤੀ। ਅੱਛਾ, ਉੱਥੇ ਵੀ ਉਹ ਮਰੀਮ ਨੇ ਵੀ ਖੈਰ ਨਾਂ ਨਹੀਂ ਲਿਆ ਮਰੀਮ ਸਾਹਿਬਾ ਨੇ, ਲੇਕਿਨ ਇਸ਼ਾਰਾ ਉੱਧਰ ਹੀ ਤਾਂ ਉੱਥੇ ਵੀ ਚੁੱਪ ਕਰਕੇ ਕੰਮ ਕਰ ਲਿਆ। ਫਸੇ ਉਦੋਂ ਕਿ ਜਦੋਂ ਹਾਲ ਹੀ ਦੇ ਵਿੱਚ ਇੱਕ ਬੈਨ ਅਲ-ਅਕਵਾਮੀ ਇਸੇ ਤਰੀਕੇ ਨਾਲ ਜਰੀਦੇ ਦੇ ਵਿੱਚ ਇੱਕ ਬੁਸ਼ਰਾ ਬੀਬੀ ਦੇ ਖਿਲਾਫ ਆਰਟੀਕਲ ਛਪਵਾਇਆ ਗਿਆ, ਇਮਰਾਨ ਖਾਨ ਔਰ ਬੁਸ਼ਰਾ ਬੀਬੀ ਦੇ ਖਿਲਾਫ, ਤੇ ਉਸ ਵੇਲੇ ਆਸਮਾ ਸ਼ਰਾਜ਼ੀ ਸਾਹਿਬਾ ਨੇ ਭੱਜ ਕੇ ਟਵਿੱਟਰ ਤੇ ਕਿਹਾ ਵੀ ਉਹ ਪਹਿਲਾਂ BBC 'ਚ ਆਰਟੀਕਲ ਮੈਂ ਲਿਖਿਆ ਸੀ ਬੁਸ਼ਰਾ ਬੀਬੀ ਦੇ ਖਿਲਾਫ, ਇਹ ਜੋ ਕੁਝ ਲਿਖਿਆ ਹੈ ਮੈਂ ਲਿਖਿਆ ਸੀ, ਕ੍ਰੈਡਿਟ ਮੇਰਾ ਹੈ। ਕੌਣ ਲੋਕ ਹੋ ਤੁਸੀਂ? ਇਹਨਾਂ ਨੂੰ ਜਾਂ ਤਾਂ ਆਵਾਮ ਦੌਲੇ ਸ਼ਾਹ ਦੀਆਂ ਚੂਹੀਆਂ ਲੱਗਦੇ ਨੇ, ਮਤਲਬ ਕਿ ਇਹਨਾਂ ਨੂੰ ਲੱਗਦਾ ਕਿ ਆਵਾਮ ਜਾਂ ਸੋਚਦੀ ਨਹੀਂ, ਜਾਂ ਉਹਨਾਂ ਨੂੰ ਯਾਦ ਨਹੀਂ ਰਹਿੰਦਾ, ਜਾਂ ਉਹਨਾਂ ਦੀ ਮੈਮਰੀ ਨਹੀਂ ਹੈਗੀ, ਜਾਂ ਫਿਰ ਲੱਗਦਾ ਹੈ ਕਿ ਇਹਨਾਂ ਨੂੰ ਕੋਈ, ਮੇਰਾ ਮਤਲਬ ਜਾਂ ਇਹ ਖੁਦ ਪਾਗਲ ਨੇ। ਇਸ ਤਰ੍ਹਾਂ ਕੌਣ ਕਰਦਾ ਬੰਦਾ ਕਿ ਪਹਿਲਾਂ ਤੁਸੀਂ ਇੱਕ ਆਰਟੀਕਲ ਲਿਖਦੇ ਹੋ ਘਟੀਆ ਗੰਦਾ ਕਿਸੇ ਬੰਦੇ 'ਤੇ, ਉਸ ਤੋਂ ਬਾਅਦ ਤੁਸੀਂ ਮੁੱਕਰ ਜਾਂਦੇ ਹੋ ਕਿ ਮੈਂ ਤਾਂ ਕਿਸੇ ਦਾ ਨਾਂ ਹੀ ਨਹੀਂ ਲਿਖਿਆ, ਹਾਲਾਂਕਿ ਸਾਹਮਣੇ ਹੁੰਦਾ ਸਾਰਾ ਕਿ ਤੁਸੀਂ ਕਿੱਥੇ ਲਿਖਿਆ। ਉਦੋਂ ਮਰੀਮ ਸਾਹਿਬਾ ਤੁਹਾਨੂੰ ਕ੍ਰੈਡਿਟ ਦਿੰਦੇ ਨੇ, ਉਦੋਂ ਵੀ ਚੁੱਪ ਰਹਿੰਦੇ ਹੋ। ਫਿਰ ਇੱਕ ਬੈਨ ਅਲ-ਅਕਵਾਮੀ ਜਰੀਦਾ ਬੁਸ਼ਰਾ ਬੀਬੀ ਦੇ ਖਿਲਾਫ ਆਰਟੀਕਲ ਲਿਖਦਾ, ਤੁਸੀਂ ਭੱਜ ਕੇ ਕਹਿੰਦੇ ਹੋ ਕਿ ਇਹੀ ਆਰਟੀਕਲ ਤੇ ਮੈਂ ਲਿਖਿਆ ਸੀ, ਇਹ ਸਾਰੇ ਦਾਅਵੇ ਤੇ ਮੈਂ ਕੀਤੇ ਸਨ ਉਸ ਵੇਲੇ। ਖੈਰ, ਉਹ ਵੀ ਹੁਣ ਅੱਜ ਕੱਲ੍ਹ ਇਤਵਾਰ ਬਾਜ਼ਾਰ ਕਿਤੇ ਨਹੀਂ ਜਾਂਦੇ। ਅੱਗੋਂ ਸੁਣ ਲਓ ਕਿ ਅਪ੍ਰੈਲ ਦੇ ਵਿੱਚ ਮਹਿੰਗਾਈ ਰਿਕਾਰਡ ਸਤ੍ਹਾ ਤੇ ਪਹੁੰਚ ਗਈ, ਮਹਿੰਗਾਈ ਦੀ ਸ਼ਰ੍ਹਾ 11% ਤੱਕ ਪਹੁੰਚ ਗਈ। ਸ਼ਹਿਰਾਂ 'ਚ ਮਹਿੰਗਾਈ 11% ਤੇ ਜਿਹੜੇ ਹੋਲਸੇਲ ਅਫਰਾਤੇ ਜ਼ਰ ਨੇ ਉਹ 13.6% ਤੱਕ ਪਹੁੰਚ ਗਈ ਹੈ ਮਹਿੰਗਾਈ। ਇੱਥੋਂ ਤੁਸੀਂ ਆਪ ਹਿਸਾਬ ਲਾ ਲਓ, ਇਹ ਇੱਕ ਮਹੀਨੇ ਦੀ ਗੱਲ ਹੈ, ਇੱਕ ਸਾਲ ਦੀ ਨਹੀਂ। ਅਸੀਂ ਤੁਹਾਨੂੰ 13%, 10%, 2% ਜੋ ਕੁਝ ਨੰਬਰ ਆ ਰਹੇ ਨੇ ਉਹ ਤੁਸੀਂ ਆਪੇ ਹੀ ਵੇਖ ਲਓ। ਅੱਛਾ ਜੀ, ਪੈਟਰੋਲੀਅਮ ਮਸਨੂਆਤ ਦੇ ਵਿੱਚ ਵਫਾਕੀ ਆਈਨੀ ਅਦਾਲਤ ਦੇ ਵਿੱਚ ਇੱਕ ਦਰਖਾਸਤ ਦਾਇਰ ਹੋ ਗਈ। ਦਰਖਾਸਤ ਦਾਇਰ ਕਰਨ ਵਾਲੇ ਨੇ ਇਸਤਦਾਅ ਕੀਤੀ ਹੈ ਕਿ ਹਕੂਮਤ ਨੂੰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ 200 ਰੁਪਏ ਫੀ ਲੀਟਰ ਕਰਨ ਦਾ ਹੁਕਮ ਦਿੱਤਾ ਜਾਏ ਕਿ 200 ਤੋਂ ਤੇ ਇਸ ਵੇਲੇ 400 ਦਾ ਪੈਟਰੋਲ ਹੈ ਨਾ, ਤੇ ਆਈਨੀ ਅਦਾਲਤ ਦੇ ਵਿੱਚ ਉਹਨਾਂ ਨੇ ਦਰਖਾਸਤ ਦੇ ਦਿੱਤੀ ਹੈ ਕਿ ਜਨਾਬ ਸ਼ਹਿਰੀ ਨੇ ਕਿ ਹਕੂਮਤ 200 ਰੁਪਏ ਫੀ ਲੀਟਰ ਤੇਲ ਦੀ ਕੀਮਤ ਕਰਦਾ ਹੈ। ਖੈਰ, ਹੁਣ ਆਈਨੀ ਅਦਾਲਤ ਜਿਹੜੀ ਇਹਨੂੰ ਸੁਣੇਗੀ ਜਾਂ ਨਹੀਂ ਸੁਣੇਗੀ, ਮੈਨੂੰ ਇੱਕ ਹੋਰ ਫਿਕਰ ਪੈ ਗਈ ਹੈ। ਉਹ ਫਿਕਰ ਮੈਨੂੰ ਇਹ ਪੈ ਗਈ ਹੈ ਕਿ ਆਈਨੀ ਅਦਾਲਤ ਤੁਹਾਨੂੰ ਪਤਾ ਇਹਨਾਂ ਨੇ ਇਸ ਵੇਲੇ ਰੈਂਟੇ ਅਦਾਲਤ ਹੀ ਰੱਖੀ ਹੈ ਨਾ ਇਸ ਵੇਲੇ। ਉਹ ਤੇ ਵਿਚਾਰੇ ਜੋ ਇਹਨਾਂ ਨੂੰ ਕਹਿੰਦੇ ਨੇ ਉਹੀ ਉਹ ਫੈਸਲੇ ਕਰੀ ਜਾਂਦੇ ਨੇ, ਜਸਟਿਸ ਅਮੀਨੁਦੀਨ ਸਾਹਿਬ ਵਗੈਰਾ। ਕਿਤੇ ਉਹਨਾਂ ਨੂੰ ਕਹਿ ਕੇ ਇੱਕ 600-700 ਰੁਪਏ ਦਾ ਲੀਟਰ ਨਾ ਕਰਾ ਦੇਣ ਪੈਟਰੋਲ ਡੀਜ਼ਲ। ਹੁਣ ਤੁਸੀਂ ਕਹੋਗੇ ਉਹ ਕਿਉਂ? ਉਹ ਇਸ ਲਈ ਕਿ ਇਹ ਆਪ ਤੇ ਇਹਨਾਂ ਨੇ 400 ਰੁਪਈਆ ਕੀਤੀ।
ਇਹਨਾਂ ਦਾ ਕੋਈ ਪਤਾ ਨਹੀਂ ਕਿ ਇਹ ਆਈਨੀ ਅਦਾਲਤ ਦੇ ਕੋਲੋਂ ਇਹ ਕੰਮ ਕਰਵਾ ਲੈਣ ਔਰ ਕਹਿਣ ਕਿ ਵੇਖੋ ਅਸੀਂ ਤੇ 400 ਹੀ ਕਰਨਾ ਚਾਹੁੰਦੇ ਸੀ, ਲੇਕਿਨ ਹੁਣ ਅਦਾਲਤ ਨੇ 600 ਕਰ ਦਿੱਤੀ, ਅਸੀਂ ਕਿੱਧਰ ਜਾਈਏ? ਅਦਾਲਤ ਦਾ ਫੈਸਲਾ ਤੇ ਅਸੀਂ ਮੰਨਣਾ ਹੈ। ਕਹਿਣ ਦਾ ਮਤਲਬ ਇਹ ਹੈ ਕਿ ਜਿਹੜੀ ਆਪਣੀ ਕੁਤਾਹੀ ਹੈ ਹੋ ਸਕਦਾ ਇਹ, ਜਾਂ ਜਿਹੜਾ ਮਜ਼ੀਦ ਜ਼ੁਲਮ ਆਵਾਮ ਤੇ ਕਰਨਾ ਹੋ ਸਕਦਾ ਇਹਨਾਂ ਨੇ ਆਪੇ ਹੀ ਇਹ ਪਟੀਸ਼ਨ ਕਰਾਈ ਹੋਵੇ ਤੇ ਅਦਾਲਤ ਕੋ ਫੈਸਲਾ ਲੈ ਕੇ ਤੇ ਤੁਹਾਡੇ ਗਲ ਪਾ ਦੇਣ ਕੰਮ ਨੂੰ। ਇਹ ਹੁਣ ਦੁਆ ਕਰਨਾ ਵੀ ਆਈਨੀ ਅਦਾਲਤ ਤੋਂ ਤੇ ਇਹਨਾਂ ਦੇ ਕੋਲੋਂ ਤੁਸੀਂ ਬਚ ਜਾਓ। ਅੱਗੇ ਚਲੋ ਜੀ, ਅਗਲੀ ਖਬਰ ਜਿਹੜੀ ਹੈ ਉਹ ਇਕਰਾਰੁਲ ਹਸਨ ਸਾਹਿਬ ਨੇ ਇੱਕ ਸ਼ਿਕਵਾ ਕੀਤਾ। ਉਹਨਾਂ ਨੇ ਕਿਹਾ ਕਿ ਜਦੋਂ ਨਵਾਜ਼ ਸ਼ਰੀਫ, ਇਮਰਾਨ ਖਾਨ ਤੇ ਜ਼ਰਦਾਰੀ ਏਅਰਪੋਰਟ ਤੇ ਜਾਂਦੇ ਨੇ ਤੇ ਉਹਨਾਂ ਦਾ ਪ੍ਰੋਟੋਕੋਲ ਦੇਖਣ ਵਾਲਾ ਹੁੰਦਾ ਹੈ। ਹਰ ਤਰਫ ਲੋਕ ਹੀ ਲੋਕ ਹੁੰਦੇ ਨੇ। ਜਦੋਂ ਮੈਂ ਏਅਰਪੋਰਟ ਤੇ ਜਾਣਾ ਤੇ ਇਹੋ ਜਿਹਾ ਕੋਈ ਕੰਮ ਨਹੀਂ ਹੁੰਦਾ, ਨਾ ਕੋਈ ਸ਼ੋਰ ਸ਼ਰਾਬਾ, ਫਿਰ ਮੇਰੇ ਨਾਲ ਇਸ ਤਰ੍ਹਾਂ ਦਾ ਵਰਤਾਓ ਕਿਉਂ ਕੀਤਾ ਜਾਂਦਾ ਹੈ? ਇਹ ਇਕਰਾਰੁਲ ਹਸਨ ਸਾਹਿਬ ਨੇ ਸ਼ਿਕਵਾ ਕੀਤਾ। ਅੱਛਾ, ਇਹ ਸਾਰੀ ਗੱਲ ਦੇ ਵਿੱਚ ਗੱਲ ਬੜੀ ਸਮਝਣ ਵਾਲੀ ਹੈ। ਇਕਰਾਰੁਲ ਹਸਨ ਸਾਹਿਬ ਨਾਲ ਖੁਦ ਵੀ ਅਸਲ ਦੇ ਵਿੱਚ ਧਰਾਅ ਹੋ ਗਿਆ। ਕੋਈ ਬੰਦਾ ਬੜਾ ਵੱਡਾ ਕ੍ਰਿਕਟਰ ਹੋਵੇ, ਜਾਂ ਕੋਈ ਬੰਦਾ ਬੜਾ ਵੱਡਾ ਤੁਸੀਂ ਕਹੋ ਕਿ ਐਕਟਰ ਹੋਵੇ, ਜਾਂ ਕੋਈ ਜਰਨਲਿਸਟ ਹੋਵੇ, ਆਵਾਮ ਪਸੰਦ ਕਰਦੀ ਹੈ, ਆਵਾਮ ਤਸਵੀਰਾਂ ਵੀ ਲੈਂਦੀ ਹੈ, ਲੋਕੀ ਇਕੱਠੇ ਵੀ ਹੋ ਜਾਂਦੇ ਨੇ, ਲੋਕੀ ਜਿਹੜੇ ਨੇ ਉਹ ਤੁਹਾਨੂੰ ਇੱਕ ਸੈਲੀਬ੍ਰਿਟੀ ਤਰ੍ਹਾਂ ਟਰੀਟ ਕਰਦੇ ਨੇ। ਕਈ ਬੰਦਿਆਂ ਨੂੰ ਫਿਰ ਸ਼ੱਕ ਪੈਂਦੀ ਹੈ ਕਿ ਇਹ ਜਿਹੜੀ ਸਾਡੀ ਤਾਕਤ ਹੈ ਨਾ, ਜਿਹੜੀ ਆਵਾਮ ਉਸ ਖਾਸ ਰੂਪ 'ਚ ਤੁਹਾਨੂੰ ਵੇਖਦੀ ਹੈ, ਇਹਨੂੰ ਮੈਂ ਕਿਸੇ ਹੋਰ ਪਾਸੇ ਵੀ ਕਨਵਰਟ ਕਰ ਸਕਣਾ। ਉਹ ਸੋਚਦੇ ਨੇ ਮੈਂ ਲੀਡਰ ਵੀ ਬਣ ਸਕਣਾ। ਮਸਲਨ ਬਹੁਤ ਸਾਰੇ ਲੋਕਾਂ ਨੂੰ ਲੋਕੀ ਫਿਲਮ 'ਚ ਤੇ ਵੇਖਣਾ ਚਾਹੁੰਦੇ ਨੇ, ਲੇਕਿਨ ਉਹ ਉਹਨਾਂ ਨੂੰ ਆਪਣਾ ਮੇਅਰ ਜਾਂ ਵਜ਼ੀਰ ਆਜ਼ਮ ਜਾਂ ਵਜ਼ੀਰ ਆਲਾ ਨਹੀਂ ਦੇਖਣਾ ਚਾਹੁੰਦੇ। ਉਹਨਾਂ ਨੂੰ ਲੱਗਦਾ ਵੀ ਇਸ ਕੰਮ ਲਈ ਠੀਕ ਹੈ, ਪਰ ਇਸ ਕੰਮ ਲਈ ਠੀਕ ਨਹੀਂ। ਇਕਰਾਰੁਲ ਹਸਨ ਕਿਉਂਕਿ ਇੱਕ ਪ੍ਰੋਗਰਾਮ ਕਰਦੇ ਸਨ AR22 ਤੇ, ਪ੍ਰੋਗਰਾਮ 'ਚ ਵੀ ਉਹ ਕਈ ਵਾਰੀ ਚਪੇੜਾ ਮਾਰਦੇ ਸਨ, ਕਈ ਵਾਰੀ ਖਾਂਦੇ ਸਨ, ਵਹਿਸ਼ੀ ਕਿਸਮ ਦਾ ਪ੍ਰੋਗਰਾਮ ਸੀ ਉਹਨਾਂ ਦਾ। ਅਤੇ ਉਹ ਹਰ ਪਾਸੇ, ਉਹ ਫਿਰ ਰਮਜ਼ਾਨ ਟਰਾਂਸਮਿਸ਼ਨ ਵੀ ਕਰਦੇ ਸਨ। ਫਿਰ ਉਹ ਤੁਹਾਨੂੰ ਪਤਾ ਕਿ ਜਦੋਂ ਉਹ ਗੱਲਬਾਤ ਕਰਦੇ ਨੇ, ਮੈਂ ਇੱਥੇ ਜਾਣਬੁੱਝ ਕੇ ਦੋਨੋਂ ਲਫ਼ਜ਼ ਕਹਿਣ ਲੱਗਾ ਤਾਂ ਕਿ ਕੋਈ ਮੈਨੂੰ ਇਹ ਨਾ ਕਵੇ ਕਿ ਮੈਂ ਕਿਸੇ ਇੱਕ ਫਿਰਕੇ ਦੇ ਉੱਤੇ ਹਮਲਾ ਕਰ ਰਿਹਾ। ਅਤੇ ਉਹ ਇੰਝ ਲੱਗਦੇ ਸਨ ਕਿ ਜਿਵੇਂ ਪਿੰਡ ਦੇ ਮੌਲਵੀ ਹੁੰਦੇ ਨੇ ਨਾ, ਜਾਂ ਪਿੰਡ ਦੇ ਜ਼ਾਕਰ ਹੁੰਦੇ ਨੇ। ਮੈਂ ਜਾਣ ਕੇ ਜ਼ਾਕਰ ਔਰ ਮੌਲਵੀ ਦੋਨੇ ਗੱਲ ਕੀਤੀਆਂ ਨੇ ਕਿ ਕੋਈ ਇਹ ਨਾ ਸਮਝੇ ਕਿ ਮੈਂ ਇਸ ਫਿਰਕੇ 'ਤੇ ਗੱਲ ਕੀਤੀ ਹੈ। ਇਸ 'ਤੇ ਮੈਂ ਪਿੰਡ ਦੇ ਇਸ ਤੋਂ ਕਹਿ ਰਿਹਾ ਹਾਂ ਕਿ ਉਹ ਉਹਨਾਂ ਦੇ ਵਿੱਚ ਜ਼ਰੂਰੀ ਨਹੀਂ ਸਾਰੇ ਪਿੰਡ ਦੇ, ਲੇਕਿਨ ਜ਼ਿਆਦਾਤਰ ਜਿਹੜੇ ਹੁੰਦੇ ਨੇ ਘੱਟ ਪੜ੍ਹੇ ਲਿਖੇ ਹੁੰਦੇ ਨੇ। ਛੋਟੀ ਮਸਜਿਦ ਜਾਂ ਇਮਾਮ ਬਾਰਗਾਹ ਦੇ ਵਿੱਚ ਉਹਨਾਂ ਦੀ ਡਿਊਟੀ ਹੁੰਦੀ ਹੈ, ਇਲਮ ਘੱਟ ਹੁੰਦਾ, ਸ਼ੋਲਾ ਬਿਆਨੀ ਬਹੁਤ ਹੁੰਦੀ ਹੈ। ਉਹ ਛੋਟੀ ਜਿਹੀ ਗੱਲ ਨੂੰ ਵੀ ਇੰਝ ਵਧਾ ਚੜ੍ਹਾ ਕੇ ਪੇਸ਼ ਕਰਦੇ ਨੇ। ਇਕਰਾਰੁਲ ਹਸਨ ਨੂੰ ਵੀ ਅਗਰ ਗੱਲਬਾਤ ਸੁਣੋਗੇ ਨਾ, ਤਾਂ ਇਕਰਾਰੁਲ ਹਸਨ ਅਗਰ ਇਹ ਦੱਸੇਗਾ ਨਾ ਵੀ ਮੈਂ ਅੱਜ ਰੋਟੀ ਜਿਹੜੀ ਹੈ ਉਹ ਭਿੰਡੀ ਦੇ ਸਾਲਣ ਨਾਲ ਖਾਧੀ ਹੈ, ਅਤੇ ਉਹ ਇੰਝ ਦੱਸਣਗੇ ਉਹਨੂੰ, ਭਿੰਡੀ ਨੂੰ ਔਰ ਰੋਟੀ ਨੂੰ, ਕਿ ਉਹਦੇ 'ਚ ਕੋਈ 5-7 ਅੱਲਾ ਅਤੇ ਅੱਲਾ ਦੇ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਦਾ ਨਾਂ ਲੈ ਕੇ ਕਸਮਾਂ ਖਾਣਗੇ, ਝੂਠੀਆਂ ਹੀ ਜ਼ਾਹਿਰ ਹੈ। ਉਹਦੇ ਵਿੱਚ ਇੰਨੀ ਕੁ ਸਨਸਨੀ ਪਾਉਣਗੇ ਗੱਲ ਦੇ ਵਿੱਚ, ਐਡਾ ਉਹ ਖਿੱਚ ਕੇ ਉਹਨੂੰ ਗੱਲਾਂ ਕਰਨਗੇ ਕਿ ਉਹਨਾਂ ਦੀਆਂ ਪੁੜਪੜੀਆਂ ਪਾਟਣ ਵਾਲੀਆਂ ਹੋ ਜਾਣਗੀਆਂ, ਮੂੰਹ ਦੇ ਉੱਤੇ ਤਣਾਅ ਆ ਜਾਏਗਾ, ਅੱਖਾਂ ਬਾਹਰ ਆ ਜਾਣਗੀਆਂ, ਔਰ ਇੰਨਾ ਕੁ ਉਹਦੇ ਵਿੱਚ ਜਨਾਬੇ ਵਾਲਾ ਉਹ ਪ੍ਰੈਸ਼ਰ ਪਾ ਦੇਣਗੇ ਗੱਲ ਦੇ ਵਿੱਚ ਵੀ ਤੁਹਾਨੂੰ ਲੱਗੇਗਾ ਵੀ ਭਿੰਡੀਆਂ ਦੀ ਗੱਲ ਨਹੀਂ ਹੋ ਰਹੀ, ਇਹ ਤੇ ਕੋਈ ਪਾਣੀਪਤ ਦੀ ਜੰਗ ਦੀ ਗੱਲ ਹੋ ਰਹੀ ਹੈ। ਮਤਲਬ ਕਿ ਚੀਜ਼ ਨੂੰ ਫੈਲਾ ਦੇਣਗੇ। ਉਹ ਮੈਂ ਤੁਹਾਨੂੰ ਦੱਸਿਆ ਵੀ ਜਿਵੇਂ ਪਿੰਡਾਂ ਦੇ ਵਿੱਚ ਜਿਹੜੇ ਸਾਡੇ ਮੌਲਵੀ ਜਾਂ ਜ਼ਾਕਿਰ ਨੇ, ਉਹ ਘੰਟਾ 2-2 ਘੰਟੇ 3-3 ਘੰਟੇ ਵਾਜ਼ ਕਰਦੇ ਨੇ, ਬੋਲਦੇ ਨੇ, ਸਾਹ ਵੀ ਨਹੀਂ ਲੈਂਦੇ। ਉਹਨਾਂ ਦੀ ਜਿਹੜੀ ਬੋਲਣ ਦੀ ਕਪੈਸਿਟੀ ਹੁੰਦੀ ਉਹ ਬਹੁਤ ਜ਼ਿਆਦਾ ਹੁੰਦੀ। ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਉਹ ਅਕਲਮੰਦ ਗੱਲਾਂ ਕਰਨ ਡਏ ਹੁੰਦੇ, ਗੱਲਾਂ ਬੇਵਕੂਫੀ ਦੀਆਂ ਕਈ ਕਰਨ ਡਏ ਹੁੰਦੇ ਨੇ, ਲੇਕਿਨ ਉਹ ਗੱਲ ਉਹਨਾਂ ਨੂੰ ਬੜਾ ਤੁਸੀਂ ਇਹ ਕਹੋ ਕਿ ਉਹਦੀ ਸਪੀਡ ਬੜੀ ਹੁੰਦੀ ਗੱਲ ਦੇ ਵਿੱਚ। ਇਕਰਾਰੁਲ ਹਸਨ ਦਾ ਵੀ ਮਾਮਲਾ ਇਹੀ ਹੈ। ਇਕਰਾਰੁਲ ਹਸਨ ਵੀ ਪਿੰਡ ਦੇ ਕਿਸੇ, ਮਤਲਬ ਮੈਂ ਕੋਈ ਤਹਿਕੀਰ ਦੇ ਤਰੀਕੇ ਨਾਲ ਨਹੀਂ ਕਹਿ ਰਿਹਾ, ਮੈਂ ਸਿਰਫ ਇਹਨੂੰ ਇਹ ਗੱਲ ਸਮਝਾਉਣ ਲਈ ਕਿ ਉਹ ਉਹਨਾਂ ਦੇ ਕੋਈ ਗੱਲ ਦੇ ਵਿੱਚ ਵਜ਼ਨ ਨਹੀਂ ਹੁੰਦਾ, ਲੇਕਿਨ ਗੱਲ ਦੀ ਜਿਹੜੀ ਫੁਰਤੀ ਹੁੰਦੀ ਹੈ ਨਾ, ਉਹਦੀ ਗੱਲ ਫੁਰਦੀ ਹੈ, ਉਹਨਾਂ ਨੂੰ ਐਡੀ ਤੇਜ਼ੀ ਨਾਲ ਫੁਰਦੀ ਹੈ ਕਿ ਬਸ, ਔਰ ਉਹਦੇ ਵਿੱਚ ਇੰਨੀ ਕੁ ਫਿਰ ਉਹ ਮਸਾਲਾ ਸੁੱਟ ਦਿੰਦੇ ਨੇ, ਉਹਦੇ ਵਿੱਚ ਇੰਨਾ ਕੁ ਮਸਾਲਾ ਪਾ ਦਿੰਦੇ ਨੇ ਕਿ ਉਹ ਤੁਸੀਂ ਇਹੀ ਰੱਖੋ ਕਿ ਮੇਰਾ ਮਤਲਬ ਬਹੁਤਾ ਬਰੂਦ ਪਾ ਦਿੰਦੇ ਨੇ ਆਪਣੀ ਗੱਲ 'ਚ। ਬੜੇ ਬਰੂਦੀ ਤਬੀਅਤ ਦੇ ਉਹ ਸ਼ੋਲਾ ਬਿਆਨ ਕਿਸਮ ਦੇ ਮੁਕਰਰ ਨੇ। ਹੁਣ ਉਹਨਾਂ ਨੂੰ ਗਲਤਫਹਿਮੀ ਇਹ ਹੋਈ ਕਿ ਜਿਸ ਵੇਲੇ ਉਹ ਸਰੇਆਮ ਪ੍ਰੋਗਰਾਮ ਕਰਦੇ ਸਨ ਅਤੇ ਉਹ ਜਿੱਥੇ ਵੀ ਜਾਂਦੇ ਸਨ ਲੋਕੀ ਸਰੇਆਮ ਹੀ ਉਹਨਾਂ ਨਾਲ ਪਿਆਰ ਮੁਹੱਬਤ ਕਰਦੇ ਸਨ। ਉਹਨਾਂ ਨੂੰ ਲੱਗਾ ਜਾਂ ਜਰਨੈਲਾਂ ਨੂੰ ਲੱਗਾ ਵੀ ਯਾਰ ਇਹ ਕੰਮ ਦਾ ਬੰਦਾ, ਇਹਨੂੰ ਇਸਤੇਮਾਲ ਕਰੋ ਇਮਰਾਨ ਖਾਨ ਦੇ ਖਿਲਾਫ। ਉਹਨਾਂ ਨੇ ਉਹਨੂੰ ਗੰਢ ਲਿਆ। ਅੱਛਾ, ਉਹਨੂੰ ਵੀ ਗਲਤਫਹਿਮੀ ਹੋਈ ਵੀ ਮੈਂ ਜਿੱਥੇ ਜਾਣਾ ਆਵਾਮ ਆ ਜਾਂਦੀ ਮੇਰੇ ਨਾਲ, ਇੱਦਾਂ ਹੀ ਹੋਣਾ ਹੈ ਕੰਮ, ਸਰੇਆਮ ਹੀ ਮੇਰੇ ਨਾਲ ਮੁਹੱਬਤ ਹੋਣੀ ਹੈ। ਉਹ ਹੁਣ ਜਨਾਬ ਆਵਾਮ ਸਰੇਆਮ ਹੀ ਲਿਤਰੋ ਲਿਤਰੀ ਹੋ ਰਹੀ ਹੈ ਉਹਨਾਂ ਨਾਲ, ਮਾਜ਼ਰਤ ਦੇ ਨਾਲ, ਇਸ ਲਫ਼ਜ਼ ਦੇ ਉੱਤੇ ਮਾਜ਼ਰਤ। ਉਹ ਏਅਰਪੋਰਟ 'ਤੇ ਗਏ ਨੇ ਅਤੇ ਕਿਸੇ ਨੇ ਕਿਹਾ ਵੀ ਇਹਨੇ ਖੱਜਲ ਹੋਣਾ ਹੈ। ਖੱਜਲ ਦਾ ਮਤਲਬ ਹੁੰਦਾ ਖੁਆਰ ਹੋਣਾ ਹੈ। ਇਹਨੇ ਖੁਆਰ ਹੋਣਾ ਹੈ ਜਵਾਦ ਅਹਿਮਦ ਤਰ੍ਹਾਂ। ਅਤੇ ਜਵਾਦ ਅਹਿਮਦ ਨੇ ਅੱਗੋਂ ਕਿਹਾ ਜ਼ਲੀਲ ਹੋਣਾ ਵਰਡ ਉੱਤੇ। ਉਹਨੇ ਕਿਹਾ ਜੀ ਮੈਨੂੰ ਜ਼ਲੀਲ ਨਾ ਕਹੋ, ਬਗੈਰਤ ਕਹਿ ਲਓ ਭਾਵੇਂ। ਉਹਨਾਂ ਖੁਦ ਕਿਹਾ TV ਦੇ ਉੱਤੇ ਵੀ ਬਗੈਰਤ ਜਿਹੜਾ ਉਹ ਗਾਲੀ ਨਹੀਂ, ਜ਼ਲੀਲ ਗਾਲੀ ਹੈ। ਇਹ ਜਵਾਦ ਅਹਿਮਦ ਸਾਹਿਬ ਦੀ ਸੋਚ ਹੈ। ਅੱਗੋਂ
ਇਹ ਹੁਣ ਇਹਨਾਂ ਨੂੰ ਸਮਝ ਨਹੀਂ ਆਉਣ ਡਈ ਵੀ ਜਿਹੜਾ ਮੇਰੇ ਨਾਲ ਸਰੇਆਮ ਪਿਆਰ ਹੁੰਦਾ ਸੀ, ਉਹ ਸਰੇਆਮ ਆਵਾਮ ਮੈਨੂੰ ਲਾਈਵ ਹੀ ਬਰਾਏ ਰਾਸਤ ਹੀ ਬਿਜ਼ਤ ਪ੍ਰੋਗਰਾਮ ਮੇਰਾ ਕਿਉਂ ਸ਼ੁਰੂ ਕਰ ਦਿੱਤਾ ਹੈ। ਉਹਦੀ ਵਜ੍ਹਾ ਹੈ ਵੀ ਆਵਾਮ ਤੁਹਾਨੂੰ ਉਸ ਕੰਮ 'ਚ ਤੇ ਵੇਖਦੀ ਸੀ। ਇਹ ਹੁਣ ਜਿਹੜਾ ਤੁਸੀਂ ਨਵਾਂ ਆਪਣੇ ਲਈ ਆਪੇ ਹੀ ਸੈਲਫ ਜ਼ਿਊਮ ਤੁਸੀਂ ਆਪਣੇ ਆਪ ਨੂੰ ਸੋਚਿਆ ਵੀ ਮੈਂ ਉੱਥੇ ਮਸ਼ਹੂਰ ਸਾਂ ਤੇ ਇੱਥੇ ਵੀ ਹੋ ਜਾਵਾਂਗਾ, ਨਹੀਂ, ਇਸ ਤਰ੍ਹਾਂ ਨਹੀਂ ਹੁੰਦਾ। ਇਹਦੇ ਵਾਸਤੇ ਬੜੇ ਪਾਪੜ ਵੇਲਣੇ ਪੈਂਦੇ ਨੇ, ਇਹਦੇ ਵਾਸਤੇ ਆਵਾਮ ਦੇ ਦਿਲ 'ਚ ਘਰ ਕਰਨਾ ਪੈਂਦਾ ਹੈ। ਉਹਦੇ ਲਈ ਪਹਿਲਾਂ ਮਿਹਨਤ ਕਰਨੀ ਪੈਂਦੀ। ਹੁਣ ਇਮਰਾਨ ਖਾਨ ਨੇ 3 ਹਸਪਤਾਲ ਬਣਾਏ, ਉਹ ਜਿਹਨੇ ਤੁਸੀਂ ਪੈਂਦਿਆਂ ਲੈਂਦਿਆਂ ਹੀ 3 ਵਿਆਹ ਖੜਕਾ ਦਿੱਤੇ ਨੇ। ਮੈਂ ਕੋਈ ਤੁਹਾਡਾ ਜ਼ਾਤੀ ਮਾਮਲਾ ਉਹਦੇ 'ਤੇ ਮੈਂ ਗੱਲ ਨਹੀਂ ਕਰ ਰਿਹਾ, ਲੇਕਿਨ ਮੈਂ ਕਿਹਾ ਵੀ ਤੁਸੀਂ ਦੂਜੇ ਕੰਮਾਂ ਦੀ ਨਿਸਬਤ ਇਹਦੇ 'ਤੇ ਜ਼ਿਆਦਾ। ਹੁਣ ਅਗਰ ਤੁਸੀਂ ਸ਼ਾਦੀ ਕਰਾਉਣ ਦੀ ਕੋਈ ਵੈਬਸਾਈਟ ਖੋਲ੍ਹੋ ਨਾ, ਕੋਈ ਆਨਲਾਈਨ ਸਰਵਿਸਿਜ਼ ਦਿਓ, ਇੱਕ ਤੋਂ ਬਾਅਦ ਦੂਜੀ ਸ਼ਾਦੀ, ਦੂਜੀ ਤੋਂ ਬਾਅਦ ਤੀਜੀ ਸ਼ਾਦੀ, ਫਿਰ 3 ਬੇਗਮਾਤ ਨੂੰ ਖੁਸ਼ ਕਿਸ ਤਰ੍ਹਾਂ ਰੱਖਣਾ, ਇਹ ਵੀ ਇੱਕ ਬੜਾ ਵੱਡਾ ਜ਼ਾਹਿਰ ਹੈ ਪ੍ਰੋਜੈਕਟ ਹੈ, ਟੌਪਿਕ ਹੈ। ਕੋਈ ਮੈਂ ਤਹਿਕੀਰ ਨਹੀਂ ਕਰ ਰਿਹਾ, ਮੇਰੀਆਂ ਉਹ ਭੈਣਾਂ ਨੇ, ਭਰਜਾਈਆਂ ਨੇ, ਮੇਰੇ ਲਈ ਬੜੀ ਇੱਜ਼ਤ ਦੀ ਜਗ੍ਹਾ 'ਤੇ ਨੇ ਤੁਹਾਡੀਆਂ ਜਿਹੜੀਆਂ ਬੇਗਮਾਤ ਨੇ। ਲੇਕਿਨ ਇਹ ਅਗਰ ਤੁਸੀਂ, ਇਹ ਤੁਹਾਡੀ ਅਚੀਵਮੈਂਟ ਤਾਂ ਇਹੀ ਹੈ, ਜਾਂ ਤੁਸੀਂ ਕਿਸੇ ਨੂੰ ਕਹੋ ਕਿ ਬਈ ਪ੍ਰੋਗਰਾਮ ਕਿਵੇਂ ਕਰਨਾ, ਇਹ ਅਚੀਵਮੈਂਟ ਹੈ। ਬਾਕੀ ਹੁਣ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਵੀ ਮੈਂ ਏਅਰਪੋਰਟ ਜਾਵਾਂ, ਜਿਵੇਂ ਮੇਰਾ ਮਤਲਬ ਨਵਾਜ਼ ਸ਼ਰੀਫ ਲਈ, ਇਮਰਾਨ ਖਾਨ ਲਈ, ਜ਼ਰਦਾਰੀ ਲਈ ਬੰਦੇ ਇਕੱਠੇ ਹੋ ਜਾਂਦੇ ਨੇ, ਉਹ ਮੇਰਾ ਵੀਰ ਹੈ। ਜੇ ਤੁਸੀਂ ਮੇਰਾ ਮਤਲਬ ਹੈ ਵੀ ਕਿਹੜੀਆਂ ਗੱਲਾਂ ਕਰਨ ਡਏ ਹੋ, ਖੁਦਾ ਦਾ ਨਾਂ ਲਵੋ। ਜਾਂ ਤਾਂ ਤੁਹਾਡਾ ਕੋਈ ਜ਼ਿਹਨੀ ਤਵਾਜ਼ਨ ਹੈ ਥੋੜ੍ਹਾ ਬਹੁਤ ਹਿੱਲ ਗਿਆ ਹੈ, ਸੰਤੁਲਨ ਜਿਹੜਾ ਨਾ ਤੁਹਾਡਾ ਦਿਮਾਗ ਦਾ ਉਹ ਹਿੱਲ ਗਿਆ ਹੈ, ਜਾਂ ਤੁਹਾਨੂੰ ਸਮਝ ਨਹੀਂ ਆਉਣ ਡਈ। ਲੋਕੀ ਤੁਹਾਡੇ 'ਤੇ ਹੱਸਣ ਡਏ ਨੇ। ਲੋਕਾਂ ਵਾਸਤੇ ਅੱਗੇ ਤੁਸੀਂ ਰਮਜ਼ਾਨ ਟਰਾਂਸਮਿਸ਼ਨ ਕਰਦੇ ਸੋ ਸਰੇਆਮ, ਤੇ ਹੁਣ ਲੋਕਾਂ ਨੂੰ ਲੱਗਦਾ ਤੁਸੀਂ ਕਾਮੇਡੀ ਪ੍ਰੋਗਰਾਮ ਸ਼ੁਰੂ ਕਰ ਦਿੱਤਾ। ਇਹ ਤੁਹਾਨੂੰ ਕਿਸੇ ਕਰਨਲ ਨੇ ਬੇਵਕੂਫ ਬਣਾਇਆ ਹੈ, ਤੁਸੀਂ ਸੀਰੀਅਸ ਹੀ ਹੋ ਗਏ ਹੋ। ਤੁਹਾਨੂੰ ਕਿਸੇ ਨੇ ਮੇਰਾ ਮਤਲਬ ਬੇਵਕੂਫ ਬਣਾਇਆ ਵੀ ਜਨਾਬ ਲੀਡਰ ਨੇ, ਜਨਾਬ ਸੀਰੀਅਸ ਹੀ ਲੈ ਗਏ ਨੇ ਉਸ ਗੱਲ ਨੂੰ। ਅੱਗੋਂ ਤੁਹਾਡੀ ਮਰਜ਼ੀ ਹੈ ਬਹਰਹਾਲ। ਅੱਛਾ, ਅੱਗੋਂ ਦੂਸਰੇ ਪਾਸੇ ਜਿਹੜੇ ਜਵਾਦ ਅਹਿਮਦ ਨੇ, ਉਹਨਾਂ ਨੇ ਕਿਹਾ ਕਿ ਬਿਜਲੀ ਦਾ ਮਸਲਾ ਨਾ ਇਮਰਾਨ ਖਾਨ ਹੱਲ ਕਰ ਸਕਦਾ, ਨਾ ਸ਼ਰੀਫ ਖਾਨਦਾਨ, ਨਾ ਜ਼ਰਦਾਰੀ ਖਾਨਦਾਨ, ਇਹ ਸਿਰਫ ਜਵਾਦ ਅਹਿਮਦ ਹੀ ਹੱਲ ਕਰ ਸਕਦਾ ਹੈ। ਤਮਾਮ ਪਾਵਰ ਪਲਾਂਟ ਜਿਹੜੇ ਨੇ ਉਹਨਾਂ 'ਤੇ ਮੈਂ ਕਬਜ਼ਾ ਕਰ ਲਾਂਗਾ, ਫਿਰ ਜਦੋਂ ਜੀ ਚਾਹੇਗਾ ਉਦੋਂ ਮੈਂ, ਮੇਰਾ ਮਤਲਬ ਹੈ ਕੋਈ ਬਿਜਲੀ ਚੋਰੀ ਕਰ ਲਾਂਗਾ। ਇਹ ਤਾਂ ਉਹਨਾਂ ਨੇ ਮੇਰਾ ਖਿਆਲ ਗੱਲ ਨਹੀਂ ਕੀਤੀ, ਲੇਕਿਨ ਉਹਨਾਂ ਨੇ ਇਹ ਕਿਹਾ ਕਿ ਮੈਂ ਕਬਜ਼ਾ ਕਰ ਲਾਂਗਾ। ਹੁਣ ਯਾਦ ਕਰੋ ਕਿ ਆਪ ਬਿਜਲੀ ਚੋਰੀ ਕਰਦੇ, ਮੀਟਰ ਉੱਥੇ ਥੱਪੜੋ ਥੱਪੜੀ ਹੋ ਰਹੇ ਸਨ ਵਾਪਡਾ ਦੇ ਲੋਕਾਂ ਨਾਲ, ਉਹ ਸਾਰਾ ਕੁਝ ਵੀਡੀਓ 'ਤੇ ਵੇਖਿਆ ਤੁਸੀਂ, ਉਹ ਕੋਈ ਲੁਕੀ ਛੁਪੀ ਗੱਲ ਨਹੀਂ ਹੈ। ਉਹ ਥੱਪੜੋ ਥੱਪੜੀ ਹੋ ਰਹੇ ਸਨ, ਬਾਅਦ 'ਚ ਇਹਨਾਂ ਦਾ ਮੁਕੱਦਮਾ ਵੀ ਹੋਇਆ, ਸ਼ਾਇਦ ਉਹ ਖਤਮ ਹੋ ਗਿਆ। ਹੁਣ ਇਹ ਕਹਿੰਦੇ ਨੇ ਬਿਜਲੀ ਦਾ ਸਾਰਾ ਹਿਸਾਬ ਕਿਤਾਬ ਮੈਂ ਹੀ ਠੀਕ ਕਰਾਂਗਾ। ਵੈਸੇ ਇਹਨਾਂ ਦਾ ਤਰੀਕਾ ਤਾਂ ਚੋਰੀ ਵਾਲਾ ਹੀ ਹੈ, ਮਤਲਬ ਜਿਹੜਾ ਇਲਜ਼ਾਮ ਲੱਗਾ ਸੀ ਉਹਦੇ ਹਿਸਾਬ ਨਾਲ ਹੀ ਠੀਕ ਕਰਨਗੇ। ਅੱਛਾ ਜੀ, ਜਾਵੇਦ ਹਾਸ਼ਮੀ ਸਾਹਿਬ ਇਹ ਕਹਿੰਦੇ ਨੇ ਕਿ 63 ਸਾਲ ਤੋਂ ਮੈਂ ਸਿਆਸਤ ਕਰ ਰਿਹਾ, ਸਿਆਸਤ ਹੀ ਸਿੱਖ ਰਿਹਾ। ਇਮਰਾਨ ਖਾਨ ਪਹਿਲਾ ਬੰਦਾ ਹੈ ਜੋ ਉਹਨਾਂ ਦੇ ਸਾਹਮਣੇ ਖੜਾ ਹੋਇਆ ਹੈ। 76 ਸਾਲਾਂ 'ਚ ਵਾਹਿਦ ਬੰਦਾ ਜੋ ਕਹਿੰਦਾ ਹੈ ਕਿ ਮੈਂ ਉਹਨਾਂ ਦੇ ਸਾਹਮਣੇ ਨਹੀਂ ਝੁਕਣਾ। ਇਹ ਅਲਫਾਜ਼ ਬਾਬਾ ਕੌਮ ਕਾਇਦ ਆਜ਼ਮ ਰਹਿਮਤੁल्लाह अलैह ਨੇ ਕਹੇ ਸੀ, ਤੇ ਅੱਜ ਇਮਰਾਨ ਖਾਨ ਵੀ ਕਹਿੰਦਾ ਹੈ। ਇਮਰਾਨ ਖਾਨ ਜ਼ਰੂਰ ਕਾਮਯਾਬ ਹੋਏਗਾ। ਇਹ ਜਾਵੇਦ ਹਾਸ਼ਮੀ ਸਾਹਿਬ ਕਹਿੰਦੇ ਨੇ ਕਿ ਮੇਰਾ ਤਜਰਬਾ ਕਹਿੰਦਾ ਹੈ, ਜਿਹੜਾ ਮੇਰਾ ਸਿਆਸਤ ਦਾ ਹੈ। ਮੈਨੂੰ ਇੱਥੋਂ ਦਿਓ ਇਜਾਜ਼ਤ, ਤੇ ਰੱਬ ਰੱਖ।